ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜ ਚੁੱਕੇ ਨੇ ਅਮਰਜੀਤ ਨਾਗੀ ਜੀ, ਜੋ ਕਿ ਇਸ ਸਮੇਂ ਸਿਡਨੀ ਨਿਊ ਸਾਊਥ ਵੇਲਜ਼ ਦੇ ਸੂਬੇ ਵਿੱਚ ਮੌਜੂਦ ਨੇ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ ਜੀ। ਹਾਂਜੀ। ਨਾਗੀ ਸਾਹਿਬ, ਦਿਨ ਪਰ ਦਿਨ ਫਰਕ ਪੈ ਰਿਹਾ ਜੀ ਕੇਸਿਸ ਦਾ ਫਿਰ ਸਿਡਨੀ ਦੇ ਵਿੱਚ? ਹਾਂ, ਸਿਡਨੀ 'ਚ ਦੇਖੋ ਜੀ, ਹੁਣ ਸਿਚੁਏਸ਼ਨ ਥੋੜੀ ਠੀਕ ਹੁੰਦੀ ਜਾ ਰਹੀ ਹੈ। ਪਰ ਪਹਿਲਾਂ ਅੱਜ ਤੋਂ ਗੱਲ ਕਰੀਏ, ਅਸੀਂ ਆਪਣੇ ਜਿਹੜਾ ਕ੍ਰਿਕਟ ਦਾ ਮੈਚ ਹੋਇਆ, ਸਾਡਾ ਵੀਕਐਂਡ ਉਹਦੇ 'ਚ ਨਿਕਲਿਆ ਤੇ ਅਸੀਂ ਆਪਣਾ ਪੜੋਸੀ ਮੁਲਕ ਜਿਹੜਾ ਇੰਡੀਆ ਦਾ, ਪਾਕਿਸਤਾਨ, ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ ਸਾਰਿਆਂ ਨੂੰ। ਕਾਫੀ ਦਿਨਾਂ ਤੋਂ ਬਾਅਦ, ਮੇਰੇ ਖਿਆਲ 12-13 ਗੇਮ ਖੇਲਣ ਤੋਂ ਬਾਅਦ 30 ਸਾਲਾਂ ਬਾਅਦ 30 ਸਾਲਾਂ ਬਾਅਦ ਰਿਕਾਰਡ ਟੁੱਟਿਆ ਜੀ। 30 ਸਾਲਾਂ ਬਾਅਦ ਰਿਕਾਰਡ ਟੁੱਟਾ। ਬਹੁਤ ਬਹੁਤ ਵਧਾਈਆਂ। ਹੋਰ ਵੀ ਤੁਸੀਂ ਜਿੱਤੋ, ਇੰਟਰਸਟ ਸਾਰਿਆਂ ਦਾ ਫਿਰ ਬਣਾ ਰਹਿੰਦਾ। ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦਾ ਨੇਮ ਨੀਡਸ ਮੈਂਸ਼ਨ। ਉਹਨਾਂ ਨੇ ਬਹੁਤ ਵਧੀਆ ਖੇਲੇ ਨੇ, ਬਹੁਤ ਸੋਹਣੀ ਪਾਰੀ ਖੇਡੀ ਹੈ। ਪਰ ਜਿਸ ਤਰ੍ਹਾਂ ਵਿਰਾਟ ਕੋਹਲੀ ਸਾਡੇ ਕੈਪਟਨ ਨੇ ਕਿਹਾ ਵੀ ਇਹ ਦਿਸ ਇਜ਼ ਦਾ ਫਸਟ ਮੈਚ ਤੇ ਦੇ ਆਰ ਸਟਿਲ ਟੂ ਕਮ ਇਸੇ ਟੂਰਨਾਮੈਂਟ 'ਚ ਵੀ। ਪਰ ਜਿਸ ਤਰ੍ਹਾਂ ਦਾ ਮਾਹੌਲ ਇੰਡੀਆ ਪਾਕਿਸਤਾਨ ਦੇ ਕ੍ਰਿਕਟ ਜਾਂ ਹਾਕੀ ਮੈਚ ਹੋ ਜਾਂਦਾ ਜੀ, ਉਹ ਚਾਹੇ ਪਹਿਲਾ ਮੈਚ ਹੋਏ, ਚਾਹੇ ਦੂਸਰਾ ਹੋਏ, ਚਾਹੇ ਫਾਈਨਲ ਹੋਏ, ਉਹ ਸਾਰੇ ਫਾਈਨਲ ਹੀ ਲੱਗਦੇ ਨੇ। ਸਾਰੇ ਉਹਨੂੰ ਬਹੁਤ ਇੰਜੋਏ ਕਰਦੇ ਨੇ ਤੇ ਹੁਣ ਤੋਂ ਕਿ ਸਟੇਕਸ ਥੋੜੇ ਹਾਈ ਹੋ ਗਏ ਨੇ, ਤਾਂ ਵੀ ਵਿਲ ਇੰਜੋਏ ਰੈਸਟ ਆਫ ਦ ਟੂਰਨਾਮੈਂਟ ਐਸ ਵੈਲ। ਵਨ ਸਾਈਡਡ ਨਹੀਂ ਰਿਹਾ ਹੁਣ ਇੰਡੀਆ ਪਾਕਿਸਤਾਨ ਦਾ, ਸੋ ਵਿਲ ਇੰਜੋਏ ਇਟ। ਪਰ ਦੇਖੋ, ਖਿਡਾਰੀਆਂ ਦੀ ਭਾਵਨਾ ਬੜੀ ਜਿਹਨੂੰ ਆਪਾਂ ਕਹਿ ਦਈਏ ਵੀ ਸਲਾਹੁਣਯੋਗ ਹੁੰਦੀ ਹੈ, ਚਾਹੇ ਉਹ ਜਿੱਤਣ ਚਾਹੇ ਹਾਰਨ। ਪਰ ਜਦੋਂ ਇੱਕ ਦੂਜੇ ਨਾਲ ਹੱਥ ਮਿਲਾ ਕੇ ਆਪਣੀ ਜੇਤੂ ਵਿਰੋਧੀ ਟੀਮ ਨੂੰ ਵਧਾਈਆਂ ਦਿੰਦੇ ਹੋ, ਖਾਸ ਕਰਕੇ ਜਿਹੜੇ ਸਾਡੇ ਗੁਆਂਢੀ ਮੁਲਕ ਨੇ, ਉਹ ਬਹੁਤ ਹੀ ਚੰਗਾ ਲੱਗਦਾ ਜੀ। ਇੱਕ ਭਾਈਵਾਲਤਾ ਦਾ ਸੰਦੇਸ਼ ਮਿਲਦਾ। ਖਾਸ ਕਰਕੇ ਪਾਕਿਸਤਾਨ ਨੇ ਵੀ ਕਿਹਾ ਸੀ ਕਿ T20 ਵਰਲਡ ਕੱਪ ਦੇ ਵਿੱਚ ਅਸੀਂ ਇੰਡੀਆ ਨੂੰ ਆਪਣਾ ਮੁਕਾਬਲਾ ਮੰਨ ਕੇ ਨਹੀਂ ਚੱਲਦੇ, ਕਿਉਂਕਿ ਉਹ ਤਾਂ ਸਾਡੇ ਹੀ ਆ। ਉਹਨਾਂ ਨੇ ਇਹ ਕਿਹਾ ਸੀ ਉਹ ਸਾਡੇ ਹੀ ਭਾਈਵਾਲ ਨੇ। ਸਾਡਾ ਮੁਕਾਬਲਾ ਕਹਿੰਦੇ ਨਿਊਜ਼ੀਲੈਂਡ ਨਾਲ ਆ, ਕਿਉਂਕਿ ਨਿਊਜ਼ੀਲੈਂਡ ਵਾਕਆਊਟ ਕਰਿਆ ਆਇਆ ਸੀ ਜੀ ਪਾਕਿਸਤਾਨ ਨਾਲ। ਜਦੋਂ ਉਹਦਾ ਮੈਚ ਸੀ, ਪਾਕਿਸਤਾਨ ਦੇ ਵਿੱਚ ਮੈਚ ਖੇਡਣਾ ਸੀ, ਤਾਂ ਨਿਊਜ਼ੀਲੈਂਡ ਨੇ ਵਾਕਆਊਟ ਕੀਤਾ ਸੀ, ਉੱਥੋਂ ਵਾਪਸ ਆ ਗਏ ਸੀ 2 ਘੰਟੇ ਪਹਿਲਾਂ ਮੈਚ ਤੋਂ। ਸੋ ਉਹਨਾਂ ਨੇ ਇਹ ਮਿਥਿਆ ਹੋਇਆ ਸੀ, ਕਹਿੰਦੇ ਅਸੀਂ ਆਪਣੀ ਪੂਰੀ ਤਿਆਰੀ ਕੀਤੀ ਹੈ ਤੇ ਨਿਊਜ਼ੀਲੈਂਡ ਨੂੰ ਅਸੀਂ ਮਾਤ ਦੇਣ ਲਈ ਗਰਾਊਂਡ ਦੇ ਵਿੱਚ ਆਏ ਹਾਂ। ਪਰ ਭਾਰਤ ਸਾਡਾ ਆਪਣਾ ਹੀ ਦੇਸ਼ ਹੈ। ਨਹੀਂ, ਬਿਲਕੁਲ ਜੀ, ਬਿਲਕੁਲ। ਇਹੋ ਜੀ ਸਪੋਰਟਸਮੈਨ ਸਪਿਰਿਟ, ਸਪੋਰਟਸਮੈਨ ਕੰਪੈਟੀਟਿਵਨੈਸ ਸਾਡੇ ਬਾਕੀ ਜਿਹੜੇ ਖੇਤਰ ਨੇ, ਬਾਕੀ ਏਰੀਆਜ਼ ਨੇ ਸੰਬੰਧਾਂ ਦੇ, ਉਹਨਾਂ 'ਚ ਵੀ ਰਹੇ ਤੇ ਬਹੁਤ ਬਹੁਤ ਚੰਗਾ ਰਹੇਗਾ, ਬਹੁਤ ਵਧੀਆ ਹੋ ਜਾਏਗਾ। ਜੀ ਜੀ, ਚਲੋ ਮੁੜ ਆਉਂਦੇ ਆ ਜੀ ਆਸਟ੍ਰੇਲੀਆ ਵੱਲ। ਹਾਂਜੀ, ਆਸਟ੍ਰੇਲੀਆ ਵੱਲ ਆ ਰਹੇ ਆ। ਤੇ ਹਾਂਜੀ ਤੁਸੀਂ ਸਿਡਨੀ ਦੀ ਕੋਵਿਡ ਦੀ ਗੱਲ ਕੀਤੀ ਸੀ। ਹਾਂਜੀ, ਕੋਵਿਡ ਦੀ ਸਿਚੁਏਸ਼ਨ ਇੱਥੇ ਹੁਣ ਥੋੜੀ ਇੰਪਰੂਵ ਕਰ ਗਈ ਹੈ। ਪਿਛਲੇ 2 ਹਫ਼ਤੇ ਤੋਂ ਸਾਰਾ ਓਪਨ ਹੋ ਗਿਆ। ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹਨਾਂ ਨੇ ਬੰਦ ਕਰਤੀਆਂ ਨੇ ਤੇ ਲੋਕੀ ਪੀਪਲ ਆ ਗੋਇੰਗ ਆਊਟ ਐਂਡ ਅਬਾਊਟ। ਪਿਛਲੇ ਹਫ਼ਤੇ ਮੌਸਮ ਵੀ ਬਹੁਤ ਚੰਗਾ ਰਿਹਾ। ਪਿਛਲੇ ਵੀਕਐਂਡ ਤੇ ਵੀ ਮੌਸਮ ਬਹੁਤ ਚੰਗਾ ਰਿਹਾ ਤੇ ਪੀਪਲ ਆਰ ਗੋਇੰਗ ਆਊਟ ਐਂਡ ਅਬਾਊਟ ਐਂਡ ਇੰਟਰਮਿੰਗਲਿੰਗ। ਥੋੜਾ ਜਿਹਾ ਅਪਟਿਕ ਹੈ ਜਿਹੜੀ ਤੁਹਾਡੀ ਇਨਫੈਕਸ਼ਨ ਰੇਟ, ਔਰ 325 320 ਦੇ ਕਰੀਬ ਨੇ, 300 ਦੇ ਰਾਉਂਡ ਨੇ। ਇਹ ਤੋਂ ਪਹਿਲਾਂ 250 ਦੇ ਕਰੀਬ ਆ ਗਏ ਸੀ। ਪਰ ਸਟਿਲ ਸਥਿਤੀ ਜਿਹੜੀ ਹੈ, ਸਿਚੁਏਸ਼ਨ ਇਜ਼ ਵੈਲ ਅੰਡਰ ਕੰਟਰੋਲ। ਇਨ ਟਰਮਸ ਆਫ ਵੈਕਸੀਨੇਸ਼ਨ, ਜਿਹੜੀ ਆਸਟ੍ਰੇਲੀਆ ਦੀ ਓਵਰਆਲ ਵੈਕਸੀਨੇਸ਼ਨ ਹੈ ਜੀ, ਉਹ 73.4% ਹੋ ਚੁੱਕੀ ਹੈ ਤੇ ਡਬਲ ਡੋਜ਼, ਸਿੰਗਲ ਡੋਜ਼ 86.8%, 87% ਲਾ ਲਓ। ਨਿਊ ਸਾਊਥ ਵੇਲਸ ਇਸ ਵੇਲੇ ਜਿਹੜੀ ਵੱਡੀਆਂ ਸਟੇਟਸ ਨੇ, ਅਗਰ ਇਹ ਕੈਨਬਰਾ ਨੂੰ ਛੱਡਦੀ ਹੈ, ਉਹ ਤੇ ਨਿਊ ਸਾਊਥ ਵੇਲਸ ਦੀ ਕਰਤੀ ਹੈ। ਹਾਂ, ਨਿਊ ਸਾਊਥ ਵੇਲਸ ਦੀ 86.8% ਤੇ ਹੈ। ਤੇ ਈਸਟਰਨ ਸੀ ਬੋਰਡ 'ਚ ਅਗਰ ਛੋਟੀ ਸਟੇਟ ਜਿਹੜੀਆਂ ਤੁਹਾਡੀਆਂ ਨੇ, ਕੈਨਬਰਾ, ਇਹਨੂੰ ਛੱਡਦੀ ਹੈ ਤੇ ਨਿਊ ਸਾਊਥ ਵੇਲਸ ਇਜ਼ ਦ ਹੈਡਿੰਗ। 93.8% ਸਿੰਗਲ ਡੋਜ਼ ਤੇ ਅਰਾਊਂਡ 85% ਡਬਲ ਡੋਜ਼ ਹੋ ਚੁੱਕੀ ਹੈ ਇੱਥੇ। ਤੇ ਅਗੇਨ ਈਸਟਰਨ ਸੀ ਬੋਰਡ ਤੇ ਜਿਹੜੀਆਂ ਵੱਡੀਆਂ ਸਟੇਟਸ ਨੇ, ਉਹ 'ਚੋਂ ਕੁਈਨਜ਼ਲੈਂਡ ਇਜ਼ ਦ ਲੈਗਾਰਡ, ਉਹ ਸਭ ਤੋਂ ਪਿੱਛੇ ਚੱਲ ਰਹੇ ਨੇ। ਉੱਥੇ 60% ਦੇ ਕਰੀਬ ਡਬਲ ਡੋਜ਼ ਹੈ ਤੇ 75% ਸਿੰਗਲ ਡੋਜ਼ ਹੈ ਹਾਲੇ। ਇਹ ਜਿਸ ਰੇਟ ਤੇ ਉਹਨਾਂ ਦਾ ਵੈਕਸੀਨੇਸ਼ਨ ਹੋ ਰਿਹਾ ਹੈ, ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਜਦੋਂ ਸਟੇਟ ਨੂੰ ਖੁੱਲਣ ਦਾ ਪ੍ਰੋਗਰਾਮ ਹੈ ਨਿਊ ਸਾਊਥ ਵੇਲਸ ਦੇ ਨਾਲ, 18 ਦਸੰਬਰ ਦੀ ਡੇਟ ਦਿੱਤੀ ਉਹਨਾਂ ਨੇ। ਜਿਹੜੇ ਪ੍ਰੀਮੀਅਰ ਨੇ ਕੁਈਨਜ਼ਲੈਂਡ ਦੇ, ਉਹਨਾਂ ਨੇ ਕਿਹਾ ਵੀ 18 ਦਸੰਬਰ ਨੂੰ ਵੀ ਵਿਲ ਓਪਨ ਅਪ ਵਿਦ ਦ ਰੈਸਟ ਆਫ ਆਸਟ੍ਰੇਲੀਆ। ਤੇ ਇਸ ਤਰ੍ਹਾਂ ਸ਼ੱਕ ਇਹ ਜ਼ਾਹਰ ਕੀਤਾ ਜਾ ਰਿਹਾ ਕਿ ਉਸ ਡੇਟ ਤੱਕ 80% ਡਬਲ ਡੋਜ਼ ਵੈਕਸੀਨੇਸ਼ਨ ਨਹੀਂ ਹੋਏਗੀ। ਤੇ ਇਹ ਹੁਣ ਕੁਈਨਜ਼ਲੈਂਡ ਦੇ ਲੋਕਾਂ ਤੇ ਉੱਥੋਂ ਪ੍ਰੀਮੀਅਰ ਦਾ ਜਿਹੜਾ ਪੁਸ਼ ਹੈ ਉਹਦੇ ਤੇ ਆ ਵੀ ਉਹ ਲੋਕੀ ਕਿੰਨੇ ਵੱਧ ਚੜ ਕੇ ਡਬਲ ਡੋਜ਼ ਵੈਕਸੀਨੇਸ਼ਨ ਉਹ ਤੱਕ ਕਰਵਾ ਲੈਂਦੇ ਨੇ। We will see how it goes. Hopefully it will turn out well. ਜੀ, ਨਿਊ ਸਾਊਥ ਵੇਲਸ ਵੱਲੋਂ ਬੜਾ ਵਧੀਆ ਇਨੀਸ਼ੀਏਟਿਵ ਲਿਆ ਗਿਆ ਜੀ, ਕਿਉਂਕਿ ਸਕੌਟ ਮੋਰਿਸਨ ਕਹਿ ਰਹੇ ਨੇ ਕਿ ਹੋਰਾਂ ਦੇਸ਼ਾਂ ਦੇ ਨਾਲੋਂ ਜਿਹੜਾ ਆਸਟ੍ਰੇਲੀਆ ਨੰਬਰ 1 ਆ ਜਾਏਗਾ ਡੋਜ਼ਸ ਦੇ ਮੁਕਾਬਲੇ, ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਨਿਊ ਸਾਊਥ ਵੇਲਸ ਦੇ ਵਿੱਚ ਵੈਕਸੀਨੇਸ਼ਨ ਲੱਗੀ ਹੈ, ਉਨੀ ਤੇਜ਼ੀ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਲੱਗੀ ਹੈ। ਇਸੇ ਕਰਕੇ ਆਸਟ੍ਰੇਲੀਆ ਦਾ ਪਹਿਲਾ ਸੂਬਾ ਨਿਊ ਸਾਊਥ ਵੇਲਸ ਪਹਿਲੇ ਦੇਸ਼ਾਂ ਦੇ ਨੰਬਰਾਂ ਦੇ ਵਿੱਚ ਆ ਰਿਹਾ ਜਿਨ੍ਹਾਂ ਨੇ ਵੈਕਸੀਨੇਸ਼ਨ ਸਭ ਤੋਂ ਪਹਿਲਾਂ
ਆਪਣੇ ਸੂਬੇ ਦੇ ਵਿੱਚ ਪੂਰੀ ਕਰਵਾ ਲਈ ਹੈ। ਸੋ ਉਹਨਾਂ ਨੇ ਕਹਿਣ ਦਾ ਮਤਲਬ ਹੈ ਕਿ ਪੂਰੇ ਥਰੂ ਆਊਟ ਦਾ ਆਸਟ੍ਰੇਲੀਆ ਜਿਹੜਾ ਹੈਗਾ ਕਿ ਪੂਰੀ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਛੇਤੀ ਉਹਦੇ ਟੀਚੇ ਜਿਹੜੇ ਹੈਗੇ ਨੇ ਮਾਪ ਲਏ ਜਾਣਗੇ, ਹੱਲ ਕਰ ਲਏ ਜਾਣਗੇ। ਨਾਗੀ ਸਾਹਿਬ, ਇੱਕ ਹੋਰ ਗੱਲ ਇੱਥੇ ਸੁਣਨ ਨੂੰ ਮਿਲ ਰਹੀ ਹੈ ਜੀ ਕਿ ਵਿਗਿਆਪਨ ਮੁਹਿੰਮ ਚਲਾਈ ਗਈ ਹੈ ਟੀਕਾਕਰਨ ਨੂੰ ਲੈ ਕੇ। ਪਹਿਲਾਂ ਵੀ ਇੱਕ ਪੰਜਾਬੀ ਦੇ ਵਿੱਚ ਐਡ ਬਣਾਈ ਗਈ ਸੀਗੀ, ਹੁਣ ਇਹ ਹੈ ਕਿ ਸਿਹਤ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਡਬਿੰਗ ਕੀਤੀ ਹੋਈ ਹੈ, ਵੱਖ-ਵੱਖ ਲੈਂਗੁਏਜ ਦੇ ਵਿੱਚ ਜਿਹੜੀ ਐਡਵਰਟਾਈਜ਼ਮੈਂਟ ਬਣਾਈ ਗਈ ਹੈ ਜੀ। ਹਾਂਜੀ, ਨਹੀਂ ਇੱਕ ਬੜਾ ਚੰਗਾ ਇਨੀਸ਼ੀਏਟਿਵ ਹੈ ਜੀ ਅਰਜਨ, ਕਿਉਂਕਿ ਪਿਛਲੀ ਦਫਾ ਜਦੋਂ ਇਹ ਐਡਵਰਟਾਈਜ਼ਿੰਗ ਕਰ ਰਹੇ ਸੀ ਕਿ ਸਾਨੂੰ ਡਬਲ ਡੋਜ਼ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ, ਉਦੋਂ ਇੱਕ ਕ੍ਰਿਟਿਸਿਜ਼ਮ ਗਵਰਨਮੈਂਟ ਦਾ ਆਇਆ ਸੀ ਕਿ ਇਹਨਾਂ ਨੇ ਜਿਹੜੀ ਲੋਕਲ ਐਥਨਿਕ ਲੈਂਗੁਏਜ ਹੈ ਉਹਦੇ 'ਚ ਐਡਵਰਟਾਈਜ਼ ਨਹੀਂ ਕੀਤਾ। ਤੇ ਜਿਹੜੇ ਸਾਡੇ ਈਸਟਰਨ ਸਾਊਥ ਈਸਟ ਵਗੈਰਾ 'ਚ ਨਿਊ ਸਾਊਥ ਵੇਲਸ ਸਾਊਥ ਵੈਸਟ ਨਿਊ ਸਾਊਥ ਵੇਲਸ ਜਿਹੜੇ ਜ਼ਿਆਦਾ ਲੋਕੀ ਨੇ ਉੱਥੇ ਐਥਨਿਕ ਕਨਸੈਂਟਰੇਸ਼ਨ ਜ਼ਿਆਦਾ ਹੈ ਰਹਿਣ ਵਾਲਿਆਂ ਦੀ, ਤੇ ਉਹਨਾਂ ਨੂੰ ਪੂਰੀ ਸਿਚੁਏਸ਼ਨ ਸਮਝ ਨਹੀਂ ਆ ਰਹੀ ਸੀ ਕਿ ਇਹਨੂੰ ਵੈਕਸੀਨੇਸ਼ਨ ਲਗਵਾਈਏ ਕਿ ਨਾ ਲਗਵਾਈਏ, ਕੀ ਇਹਦੇ ਪ੍ਰੋਜ਼ ਨੇ ਕੀ ਕੌਨਸ ਨੇ। ਲੇਕਿਨ ਹੁਣ ਉਹਨਾਂ ਨੇ ਇਹ ਜਿਹੜਾ ਨਵਾਂ ਮੁਹਿੰਮ ਸ਼ੁਰੂ ਕੀਤੀ ਜਿੱਥੇ ਐਡਵਰਟਾਈਜ਼ਿੰਗ ਐਥਨਿਕ ਲੈਂਗੁਏਜ ਵੀ ਕਰਨੀ ਸ਼ੁਰੂ ਕੀਤੀ ਹੈ, ਇਹ ਮੇਰੇ ਵਿਚਾਰ ਨਾਲ ਇੱਕ ਬੜਾ ਅੱਛਾ ਉਪਰਾਲਾ ਹੈ, ਕਿਉਂਕਿ ਸਾਰੇ ਲੋਕੀ ਜਿਹੜੀ ਆਪਣੀ ਮਦਰ ਟੰਗ 'ਚ ਜਿਸ ਤਰ੍ਹਾਂ ਸਮਝਦੇ ਨੇ ਨਾ ਗੱਲ ਨੂੰ, ਉਸ ਤਰ੍ਹਾਂ ਅੰਗਰੇਜ਼ੀ ਜਾਂ ਹੋਰ ਕਿਸੇ ਲੈਂਗੁਏਜ ਜਿਹੜੀ ਸੈਕੰਡ ਜਾਂ ਥਰਡ ਲੈਂਗੁਏਜ ਹੈ ਉਹਦੇ 'ਚ ਉਹਨਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ। ਤੇ ਤੁਸੀਂ ਠੀਕ ਕਿਹਾ ਜੀ ਕਿ ਨਿਊ ਸਾਊਥ ਵੇਲਸ ਦੇ ਜਿਹੜੇ ਪ੍ਰੀਮੀਅਰ ਨੇ ਡੋਮਿਨਿਕ ਪੈਰੋਟੇ, ਉਹਨਾਂ ਨੇ ਕਿਹਾ ਵੀ ਵਿਲ ਬੀ ਦ ਨੰਬਰ 1 ਸਟੇਟ in Australia, if not the world। ਤੇ ਉਹਦੇ ਹਿਸਾਬ ਨਾਲ ਹਾਂਜੀ ਕੱਲ ਪਰਸੋਂ ਉਹਨਾਂ ਦੀ ਇੱਕ ਜੁਆਇੰਟ ਪ੍ਰੈਸ ਸਟੇਟਮੈਂਟ ਵੀ ਆਈ ਹੈ, ਸਕਾਟ ਮੋਰਿਸਨ ਤੇ ਡੋਮਿਨਿਕ ਪੈਰੋਟੇ ਤੇ ਨਾਲ ਐਲਨ ਜੋਇਸ ਜਿਹੜੇ ਕੁਆਂਟਾਸ ਦੇ ਸੀ, ਉਹਨਾਂ ਨੇ ਵੀ ਇਹ ਅਨਾਉਂਸਮੈਂਟ ਕੀਤੀ ਹੈ ਕਿ ਹੁਣ ਆਸਟ੍ਰੇਲੀਆ ਦੀ ਜਿਹੜੀ ਇੰਟਰਨੈਸ਼ਨਲ ਫਲਾਈਟਸ ਨੇ ਉਹ ਜਲਦੀ ਤੋਂ ਜਲਦੀ ਖੋਲ੍ਹਤੀਆਂ ਜਾਣਗੀਆਂ। ਤੇ ਪਹਿਲੀ ਲੰਡਨ ਦੀ ਫਲਾਈਟ ਉਹ ਕਹਿ ਰਹੇ ਨੇ ਕਿ 1 ਨਵੰਬਰ ਨੂੰ ਲੰਡਨ ਟੂ ਸਿਡਨੀ ਇਹ ਉਹ ਸ਼ੁਰੂ ਕਰਨਗੇ। ਤੇ ਸਿਡਨੀ ਤੋਂ ਦਿੱਲੀ ਦੀ ਵੀ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ, ਉਹਦੀ ਡੇਟ ਉਹਨੇ ਦਿੱਤੀ ਹੈ 16 ਦਸੰਬਰ। ਤੇ ਕਹਿਣ ਦਾ ਭਾਵ ਹੈ ਕਿ ਇੰਟਰਨੈਸ਼ਨਲ ਬਾਰਡਰ ਇਜ਼ ਓਪਨ। ਹੁਣ ਜਿਹੜੀ ਬਿਗੇਸਟ ਬੋਟਲਨੈਕ ਹੈ ਉਹ ਹੈ 에ਅਰਲਾਈਨਸ ਦੀ ਕੈਪੈਸਿਟੀ। ਹੁਣ ਸਿੰਗਾਪੁਰ 에ਅਰਲਾਈਨਸ ਨੇ ਜਾਂ 에ਅਰ ਇੰਡੀਆ ਹੈ ਜਾਂ ਵਿਸਤਾਰਾ ਹੈ ਜਾਂ ਹੋਰ ਮਲੇਸ਼ੀਆ 에ਅਰਲਾਈਨਸ। ਇੰਨੇ ਟਾਈਮ ਤੋਂ ਲੋਕੀ ਬੈਠੇ ਨੇ ਜੀ ਆਸਟ੍ਰੇਲੀਆ ਤੋਂ ਕਿਤੇ ਹੋਰ ਮੁਲਕ ਦੇ ਵਿੱਚ ਜਾਣ ਵਾਲੇ ਜਾਂ ਆਪਣੇ ਮੁਲਕਾਂ ਤੋਂ ਆਸਟ੍ਰੇਲੀਆ ਆਉਣੇ ਵਾਲੇ, ਸੋ ਇੱਕਦਮ ਹੀ ਹੁਣ ਹਜ਼ੂਮ ਇਕੱਠਾ ਹੋਣਾ ਜੀ 에ਅਰਲਾਈਨਾਂ ਦਾ, ਜਿਹੜਾ ਇੱਕਦਮ ਹੀ ਰੇੜਕਾ ਸ਼ੁਰੂ ਹੋਣਾ ਹੈ ਕਿ ਲੋਕੀ ਆਪਣੀਆਂ ਟਿਕਟਸ ਬੁੱਕ ਕਰਨੀਆਂ ਸ਼ੁਰੂ ਕਰ ਚੁੱਕੇ ਹੋਣਗੇ, ਜਿਨ੍ਹਾਂ ਨੂੰ ਇੰਨੇ ਟਾਈਮ ਤੋਂ 2 ਸਾਲ ਦਾ ਤਕਰੀਬਨ ਸਮਾਂ ਹੋ ਚੁੱਕਿਆ ਜੀ ਆਸਟ੍ਰੇਲੀਆ ਦੇ ਵਿੱਚ ਲੋਕਾਂ ਨੂੰ ਫਸੇ ਬੈਠਿਆਂ ਨੂੰ। ਹਾਂਜੀ ਬਿਲਕੁਲ ਜੀ ਬਿਲਕੁਲ। ਹੁਣ ਜਿਹੜਾ ਮੇਨ ਬੋਟਲਨੈਕ ਜਿਸ ਤਰ੍ਹਾਂ ਕਿ ਅਸੀਂ ਕਹਿ ਰਹੇ ਸੀ, 에ਅਰਲਾਈਨਸ ਦੀ ਕੈਪੈਸਿਟੀ ਹੋਣੀ ਹੈ ਕਿ ਸਾਰੇ ਜਿਹੜੇ ਫਲਾਈਟ ਸੀ ਉਹ ਇਸ ਵੇਲੇ ਮੇਨਟੇਨੈਂਸ ਤੇ ਕੇਅਰ ਦੀ ਮੋਡ ਸੀ, ਉਹਨਾਂ ਨੂੰ ਆਪਰੇਸ਼ਨਲ ਸਟੇਟਸ 'ਚ ਲਿਆਉਣਾ ਉਹਦੇ 'ਚ ਟਾਈਮ ਲੱਗਣਾ ਤੇ ਉਹ 2-4 ਹਫ਼ਤੇ ਦੀ ਗੱਲ ਹੈ। ਤੇ ਇੰਡੀਆ ਦੀ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਕੁਆਂਟਾਸ 에ਅਰਲਾਈਨਸ ਨੇ ਸਿਡਨੀ ਟੂ ਦਿੱਲੀ ਇਹ ਡਾਇਰੈਕਟ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ 16 ਅਕਤੂਬਰ ਤੋਂ। ਤੇ ਬਾਕੀ 에ਅਰਲਾਈਨਸ ਵੀ ਸ਼ੁਰੂ ਕਰਨਗੇ, ਹੋ ਸਕਦਾ ਉਹ ਤੋਂ ਪਹਿਲਾਂ ਵੀ ਕਰਦੇ ਨੇ, ਡਾਇਰੈਕਟ ਫਲਾਈਟ ਵੀ ਕਰਨਗੇ ਹਮਾਰੇ ਸਿੰਗਾਪੁਰ। ਤੇ ਪੀਪਲ ਕੈਨ ਨਾਓ ਗੋ ਐਂਡ ਸੀ देयर ਟਰੈਵਲ ਏਜੰਟਸ ਜਾਂ ਜਿਹੜੇ ਮਾਈਗ੍ਰੇਸ਼ਨ ਏਜੰਟਸ ਵਗੈਰਾ ਹੁੰਦੇ ਨੇ, ਇਹਨਾਂ ਨਾਲ ਮਿਲ ਕੇ ਆਪਣੀਆਂ ਅਰੇਂਜਮੈਂਟਸ ਤਿਆਰ ਸ਼ੁਰੂ ਕਰ ਸਕਦੇ ਨੇ, ਤਿਆਰੀਆਂ ਹੁਣ ਆਸਟ੍ਰੇਲੀਆ ਵੱਲ ਆਉਣ ਦੀਆਂ ਜਾਂ ਇੱਥੋਂ ਬਾਹਰ ਜਾਣਾ ਤੇ ਜਾਣ ਵਾਸਤੇ ਵੀ। ਜੀ ਨਾਗੀ ਸਾਹਿਬ, ਪਰ ਗੱਲ ਇਹ ਹੈ ਕਿ 에ਅਰਲਾਈਨਸ ਦੇ ਜਿਹੜੇ ਫੇਅਰਸ ਆ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਲੋਕਾਂ ਦੀ ਇਹ ਵੀ ਇੱਕ ਕੰਪਲੇਨ ਸ਼ੁਰੂ ਹੋ ਚੁੱਕੀ ਹੈ ਕਿ ਸਾਡੇ ਕੋਲ ਜੌਬਾਂ ਚਲੇ ਗਈਆਂ ਨੇ, ਸਾਡੇ ਕੋਲੇ ਕੰਮ ਉਹਨਾਂ ਰਿਹਾ ਨਹੀਂ ਆ, ਪਰ ਜਿਹੜਾ ਹੁਣ ਅਸੀਂ ਜੇ ਟਰੈਵਲ ਕਰਨਾ ਸਾਡੀ ਮਜਬੂਰੀ ਆ, ਬਹੁਤ ਜ਼ਿਆਦਾ ਜ਼ਰੂਰੀ ਕੰਮਾਂ ਲਈ ਲੋਕਾਂ ਨੇ ਜਾਣਾ, ਪਰ ਜਿਹੜੇ ਟਰੈਵਲ ਫੇਅਰ ਨੇ ਉਹ ਬਹੁਤ ਜ਼ਿਆਦਾ ਨੇ, ਲੋਕਾਂ ਦੀ ਪਹੁੰਚ ਤੋਂ ਬਾਹਰ ਨੇ ਜੀ। ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ ਤੋਂ ਬਾਹਰ ਬੈਠੇ ਨੇ, ਜਿਵੇਂ ਇੰਡੀਆ ਹੋ ਗਿਆ ਜਾਂ ਫਿਰ ਪਾਕਿਸਤਾਨ ਹੋ ਗਿਆ ਜਾਂ ਹੋਰ ਜਿਹੜੀ ਮਰਜ਼ੀ ਕੰਟਰੀ ਲਗਾ ਲਓ ਜੀ। ਹਾਂ ਦੇਖੋ ਜੀ, ਇਹ ਥੋੜਾ ਕੰਟਰੋਲ ਹੋਣਾ ਚਾਹੀਦਾ ਹੈ ਗਵਰਨਮੈਂਟ ਦਾ। ਤੇ ਮੈਂ ਉਮੀਦ ਕਰਦਾ ਵੀ ਜਿਸ ਤਰ੍ਹਾਂ ਹੋਰ 에ਅਰਲਾਈਨਸ ਆਪਣਾ ਆਪਰੇਸ਼ਨ ਸਟਾਰਟ ਕਰ ਲੈਣਗੀਆਂ, ਕਿਉਂਕਿ ਇਸ ਵੇਲੇ ਹਾਲੇ ਤੇ ਕੁਆਂਟਾਸ ਹੀ ਹੈ ਤੇ ਉਹ 2,500-3,000 ਹਜ਼ਾਰ ਦੀ ਟਿਕਟ ਤੋਂ ਵੀ ਜ਼ਿਆਦਾ ਮੰਗ ਰਹੇ ਨੇ, ਉਹਨਾਂ ਕੋਲ ਮੰਗ ਰਹੇ ਨੇ ਪੈਸੇ ਰਿਟਰਨ ਟਰੈਵਲ ਦੇ ਡਾਲਰ, ਆਸਟ੍ਰੇਲੀਅਨ ਡਾਲਰ। ਜਦੋਂ ਇੰਡੀਆ ਦੀ 에ਅਰ ਇੰਡੀਆ ਜਾਂ ਵਿਸਤਾਰਾ ਜਾਂ ਸਿੰਗਾਪੁਰ 에ਅਰਲਾਈਨਸ, ਹਾਂਗਕਾਂਗ 에ਅਰਵੇਜ਼, ਕੈਥੇ ਪੈਸੀਫਿਕ ਵਗੈਰਾ ਜਦੋਂ ਸ਼ੁਰੂ ਹੋ ਜਾਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਕ੍ਰਿਸਮਸ ਆਉਣ ਤੱਕ ਪ੍ਰਾਈਸਿਸ ਥੋੜੇ ਠੀਕ ਹੋ ਜਾਣਗੇ। ਬਟ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਦਾ ਰਸ਼ ਹੁਣ ਇੱਕਦਮ ਪੈਣਾ ਤੇ ਕੈਪੈਸਿਟੀ ਥੋੜਾ ਕੰਸਟ੍ਰੇਂਟ ਰਹੇਗੀ, ਇੱਕਦਮ ਕੈਪੈਸਿਟੀ ਨਹੀਂ ਬਿਲਟ ਅਪ ਹੁੰਦੀ। ਤੇ ਉਹ ਜਨਵਰੀ ਫਰਵਰੀ ਆ ਜਾਏਗਾ ਜਦ ਤੱਕ ਕਿ ਤੁਹਾਡੇ 에ਅਰ ਫੇਅਰਸ ਜਿਹੜੇ ਉਹ ਨਾਰਮਲਾਈਜ਼ ਹੋਣਗੇ। ਬਟ ਐਨੀਵੇ ਥਿੰਗਸ ਆਰ ਮੂਵਿੰਗ ਟੂ ਇਨ ਦ ਰਾਈਟ ਡਾਇਰੈਕਸ਼ਨ ਨਾਓ। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਇੰਡੀਆ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪੈਟਰੋਲ ਦੀ ਜਾਂ ਡੀਜ਼ਲ ਦੀ, ਅੱਗ ਲੱਗੀ ਹੈ ਜੀ, ਅਸਮਾਨੀ ਛੂਹ ਗਏ ਨੇ ਰੇਟ, ਕਿਉਂਕਿ ਮੋਦੀ ਸਰਕਾਰ ਨੂੰ ਲੋਕੀ ਸਾਰੇ ਜਿਹੜੇ ਕਹਿੰਦੇ ਨੇ ਜੀ ਵੀ ਵਿਕਸਿਤ ਦੇਸ਼ ਬਣਾਵਾਂਗੇ, ਸਾਰਿਆਂ ਨੂੰ ਕਰਜ਼ਾ ਮੁਫਤ ਬਣਾਵਾਂਗੇ ਜਾਂ ਮਹਿੰਗਾਈ ਨੂੰ ਚੱਕ ਦਿਆਂਗੇ। ਉਹ ਵਾਕਈ ਜੀ ਉਹਨਾਂ ਨੇ ਉਹ ਦੂਜੇ ਤਰੀਕੇ ਨਾਲ ਕਹਾਵਤ ਸੱਚ ਕਰ ਦਿੱਤੀ ਕਿ ਮਹਿੰਗਾਈ ਨੂੰ ਚੱਕ ਦਿਆਂਗੇ, ਉਹਨੇ ਫੱਟੇ ਚੱਕ ਦਿਆਂਗੇ ਕਿ ਦੁਨੀਆ ਦੇ ਹੱਥਾਂ 'ਚ ਉਹ ਚੀਜ਼ ਨਹੀਂ ਰਹੇਗੀ ਜੀ। 5 ਦਿਨਾਂ ਤੋਂ ਲਗਾਤਾਰ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ
ਵਾਧਾ ਹੋ ਰਿਹਾ ਜੀ। 35 ਪੈਸੇ, 40 ਪੈਸੇ, 45 ਪੈਸੇ ਹਰ ਰੋਜ਼ ਵਧਾਏ ਜਾ ਰਹੇ ਨੇ। ਕੱਲੇ ਮੁੰਬਈ ਦੇ ਵਿੱਚ ਜੇਕਰ ਝਾਤ ਮਾਰੀਏ ਤਾਂ 113 ਰੁਪਏ 46 ਪੈਸੇ ਪ੍ਰਤੀ ਲੀਟਰ ਪੈਟਰੋਲ ਵਿਕ ਰਿਹਾ ਜੀ। ਇਹ ਬੜੀ ਮੰਦਭਾਗੀ ਗੱਲ ਹੈ ਜੀ, ਤੇ ਗਵਰਨਮੈਂਟ ਦਾ ਫੇਲੀਅਰ ਹੈ। ਕਿਉਂਕਿ ਇਹ ਵੀ ਇੰਟਰਨੈਸ਼ਨਲ ਮਾਰਕੀਟਸ ਕਿਹਾ ਜਾ ਰਿਹਾ ਹੈ ਕਿ ਜਿਹੜੇ ਇੰਟਰਨੈਸ਼ਨਲ એનર્ਜੀ ਪ੍ਰਾਈਸਿਸ ਨੇ ਉਹਨਾਂ 'ਚ ਉਹ ਵਧੇ ਨੇ, ਉਹਨਾਂ 'ਚ ਬੜੋਤਰੀ ਹੋਈ ਹੈ। ਲੇਕਿਨ ਉਹ ਟੈਂਪਰੇਰੀ ਨੇ, ਕਿਉਂਕਿ ਹੁਣ ਲੋਕੀ ਕੋਵਿਡ ਤੋਂ ਬਾਹਰ ਆ ਰਹੇ ਨੇ ਤੇ ਡਿਮਾਂਡ ਵਧ ਰਹੀ ਹੈ, ਇਸ ਕਰਕੇ ਟੈਂਪਰੇਰੀਲੀ ਪ੍ਰਾਈਸ એનર્ਜੀ ਦੇ ਵਧੇ ਨੇ। ਲੇਕਿਨ ਐਸੀ ਸਿਚੁਏਸ਼ਨ 'ਚ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪ੍ਰਾਈਸਿਸ ਜਿਹੜੇ ਖਾਸ ਕਰਕੇ ਫਿਊਲ ਹੈ, ਪੈਟਰੋਲ ਹੈ, ਡੀਜ਼ਲ ਹੈ, ਉਹਦੇ ਪ੍ਰਾਈਸਿਸ ਨੂੰ ਸਬਸਿਡਾਈਜ਼ ਕਰੇ। ਨਾ ਕਿ ਜਿਸ ਤਰ੍ਹਾਂ ਇੰਟਰਨੈਸ਼ਨਲ 'ਚ ਪ੍ਰਾਈਸਿਸ ਵਧ ਰਹੇ ਨੇ ਉਹ ਬਿਲਕੁਲ ਤੁਸੀਂ ਇਹ ਗਰੀਬ ਮੁਲਕ ਦੀ ਪਬਲਿਕ ਦੇ ਉੱਤੇ ਸੁੱਟ ਦਿਓ। ਇਹ ਗਲਤ ਪਾਲਿਸੀ ਹੈ। ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਇਹਦੇ ਉੱਤੇ ਸਬਸਿਡਾਈਜ਼ ਕਰਕੇ ਪ੍ਰਾਈਸਿਸ ਨੂੰ ਥੋੜਾ ਸਟੇਬਲਾਈਜ਼ ਕਰਨਾ ਚਾਹੀਦਾ ਤੇ ਨਾਲੇ ਲੋਕਾਂ ਨੂੰ ਥੋੜੀ ਸਰਟਨਟੀ ਦੇਣੀ ਚਾਹੀਦੀ ਹੈ। ਜਿਹੜਾ ਹਰ ਰੋਜ਼ ਪ੍ਰਾਈਸ ਵਧਾਣਾ ਨਾ, ਇਹ ਵੀ ਕੋਈ ਬੜਾ ਕੌਨਫੀਡੈਂਸ ਜਨਰੇਟ ਨਹੀਂ ਕਰਦਾ ਪਬਲਿਕ 'ਚ। 35 ਪੈਸੇ ਰੋਜ਼ ਵਧਾ ਦੇਣਾ, ਇਹਦੇ ਨਾਲ ਅਗਰ ਹਫਤਾ ਬਾਅਦ ਜਾਂ ਕੁਛ 10 ਦਿਨ ਬਾਅਦ ਇੱਕ ਫਿਕਸਡ ਪ੍ਰਾਈਸ 'ਚ ਕੋਈ ਤਬਦੀਲੀ ਕੀਤੀ ਜਾਏ ਤਾਂ ਉਹ ਮੇਰੇ ਖਿਆਲ ਲੋਕੀ ਜ਼ਿਆਦਾ ਉਹਨੂੰ ਠੀਕ ਤਰ੍ਹਾਂ ਲੈਣਗੇ। ਬਟ ਇਨ ਐਨੀ ਕੇਸ ਇਹ ਪ੍ਰਾਈਸ ਵਧਾਉਣ ਦੀ ਜਗ੍ਹਾ ਗਵਰਨਮੈਂਟ ਨੂੰ ਆਪਣੇ ਖਾਤੇ 'ਚ ਅਬਜ਼ੌਰਬ ਕਰਨੇ ਚਾਹੀਦੇ ਨੇ ਤੇ ਨਾਲ ਉਹਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਨਾ ਕਿ ਜਿਹੜੀ ਇਹ ਗਰੀਬ ਜਨਤਾ ਉਹਨੂੰ ਬਿਲਕੁਲ ਮਾਰਕੀਟ ਫੋਰਸ ਦੇ ਸਹਾਰੇ ਛੱਡਤਾ ਜਾਏ ਕਿ ਬਈ ਤੁਹਾਨੂੰ ਜੋ ਵੀ ਹੈ ਇੰਟਰਨੈਸ਼ਨਲ ਮਾਰਕੀਟ ਵਧ ਰਹੇ ਨੇ, ਅਸੀਂ ਤੁਹਾਡੇ ਹੀ ਵਧਾ ਰਹੇ ਹਾਂ। ਇਹ ਮੈਂ ਨਹੀਂ ਸਮਝਦਾ ਕਿ ਇਹ ਗਵਰਨਮੈਂਟ ਦੀ ਸਹੀ ਪਾਲਿਸੀ ਹੈ। ਤੇ ਜਦੋਂ ਸੂਬਾ ਪੰਜਾਬ ਦੀ ਗੱਲ ਕਰਦੇ ਹਾਂ ਜੀ, ਕਿਸਾਨਾਂ ਦੀ ਗੱਲ ਆਉਂਦੀ ਹੈ, ਹਮੇਸ਼ਾ ਕਿਸਾਨਾਂ ਦਾ ਜ਼ਿਕਰ ਆਉਂਦਾ ਹੈ ਜੀ। ਕਿਸਾਨੀ ਕੁਦਰਤੀ ਮਾਰ ਦੇ ਹਮੇਸ਼ਾ ਹੇਠ ਰਹਿੰਦੇ ਆ ਜੀ। ਪਹਿਲਾਂ ਨਰਮਾ, ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਕ ਸੁੰਡੀ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਹੁਣ ਉਹ ਫਸਲਾਂ ਜਿਹੜੀਆਂ ਮੰਡੀਆਂ ਦੇ ਵਿੱਚ ਜਾਣ ਨੂੰ ਤਿਆਰ ਸਨ, ਪੱਕ ਚੁੱਕੀਆਂ ਸਨ, ਉਹ ਗੜੇਮਾਰੀ ਦੀ ਆੜ ਹੇਠ ਆ ਕੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਨੇ ਜੀ, ਵਿਛ ਚੁੱਕੀਆਂ ਨੇ। ਸੋ ਕਿਸਾਨਾਂ ਦੀ ਮੰਗ ਹੈ ਜੀ ਕੇਂਦਰ ਸਰਕਾਰ ਵੱਲੋਂ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਮੁੱਖ ਮੰਤਰੀ ਚੰਨੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਹੀਂ ਰੋਲਣ ਦਿੱਤਾ ਜਾਵੇਗਾ, ਪਰ ਮੁਆਵਜ਼ਾ ਜਿਹੜਾ ਹੈਗਾ ਅਜੇ ਤੱਕ ਨਰਮੇ ਦਾ ਨਹੀਂ ਮਿਲਿਆ ਜੀ। ਨਹੀਂ, ਇਹ ਗੱਲ ਬਿਲਕੁਲ ਠੀਕ ਹੈ ਅਰਜਨ ਤੁਹਾਡੀ। ਇਟਸ ਅ ਨੈਚੁਰਲ ਕਲੈਮਿਟੀ। ਇਹ ਜਿਹੜੀ ਕਹਿੰਦੇ ਨਾ ਪ੍ਰਾਕ੍ਰਿਤਿਕ ਜਿਹੜੀ ਆਪਦਾ ਹੈ, ਉਹਦੇ ਤੋਂ ਗਵਰਨਮੈਂਟ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਸਾਰਿਆਂ ਨੂੰ। ਕੋਈ ਭੁਚਾਲ ਆ ਜਾਏ, ਕਿਤੇ ਬਾੜ ਆ ਜਾਏ, ਇੱਥੇ ਤੇ ਫਲੱਡ ਹੈ, ਐਕਸੈਸਿਵ ਜਿਹੜੀ ਰੇਨਫਾਲ ਹੈ, ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਬਾਰਿਸ਼ ਕਰਕੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਦਾ ਜਿੱਥੇ ਵੀ ਨੁਕਸਾਨ ਹੋਇਆ ਉਹਦੀ ਭਰਪਾਈ ਕਰਨੀ ਚਾਹੀਦੀ ਹੈ। ਇਹ ਗੱਲ ਠੀਕ ਹੈ ਕਿ ਉਹਨਾਂ ਨੂੰ ਕਿਸਾਨਾਂ ਨੂੰ ਰੋਲ ਨਹੀਂ ਦਿੱਤਾ ਜਾਏਗਾ, ਪਰ ਉਹ ਲੈ ਕੇ ਆਪਣੀਆਂ ਫਸਲਾਂ ਮੰਡੀ 'ਚ ਤਾਂ ਹੀ ਜਾਣਗੇ ਨਾ ਜੇ ਫਸਲਾਂ ਹੋਣਗੀਆਂ। ਤੇ ਅਗਰ ਫਸਲਾਂ ਰਹੀਆਂ ਹੀ ਨਹੀਂ, ਉਹਨਾਂ ਦੀਆਂ ਡੁੱਬ ਗਈਆਂ ਨੇ ਜਾਂ ਪਾਣੀ ਚਲੀਆਂ ਗਈਆਂ ਤੇ ਉਹਨਾਂ ਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇੱਕ ਚੰਨੀ ਸਾਹਿਬ ਦੇ ਬਾਰੇ ਜਨਰਲ ਕਮੈਂਟ ਇਹ ਮੈਂ ਕਰਨਾ ਚਾਹਾਂਗਾ ਕਿ ਇਹਨਾਂ ਦੀ ਸਰਕਾਰ ਨੂੰ ਹੁਣ ਮਹੀਨਾ ਕੁ ਹੋ ਗਿਆ ਤੇ ਇਹਨਾਂ ਕੋਲ ਟਾਈਮ ਵੈਸੇ ਜ਼ਿਆਦਾ ਹੈ ਨਹੀਂ, ਜਦੋਂ ਤੱਕ ਦੂਸਰੀ ਇਲੈਕਸ਼ਨ, ਅਗਲੀ ਇਲੈਕਸ਼ਨ ਨੇ ਆ ਜਾਣਾ। ਤੇ ਇਸ ਮਹੀਨੇ ਦੇ ਅੰਦਰ ਅੰਦਰ ਇਹਨਾਂ ਦੀ ਜਿਹੜੀ ਪਬਲਿਕ ਪਰਸੈਪਸ਼ਨ ਹੈ, ਲੋਕਾਂ ਨਾਲ ਜਿਹੜਾ ਵਿਹਾਰ ਹੈ, ਉਹ ਤੇ ਬਹੁਤ ਵਧੀਆ ਹੈ। ਉਹਦੇ 'ਚ ਕੋਈ ਸ਼ੱਕ ਨਹੀਂ, ਲੋਕਾਂ ਨਾਲ ਬੜੇ ਅੱਛੀ ਤਰ੍ਹਾਂ ਮਿਲਦੇ ਨੇ। ਤੇ ਜਿਹੜੀ ਪਿਛਲੀ ਸਰਕਾਰ ਨਾਲ ਲੋਕਾਂ ਨੂੰ ਸ਼ਿਕਾਇਤ ਸੀ ਕਿ ਅਮਰਿੰਦਰ ਸਿੰਘ ਅਪਰੋਚੇਬਲ ਨਹੀਂ ਹੈਗੇ, ਉਹ ਸ਼ਿਕਾਇਤ ਤੇ ਉਹਨਾਂ ਦੀ ਖਤਮ ਹੋ ਗਈ ਹੈ। ਲੇਕਿਨ ਇਹ ਖਾਲੀ ਪਬਲਿਕ ਪਰਸੈਪਸ਼ਨ ਨਾਲ ਲੋਕਾਂ ਨੂੰ ਚੰਗੀ ਤਰ੍ਹਾਂ ਮਿਲਣ ਵਾਲੀ ਗੱਲ ਨਹੀਂ ਚੱਲਣੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਈ ਪਰਫਾਰਮੈਂਸ ਵੀ ਦਿਖਾਣੀ ਪਏਗੀ। ਟਾਈਮ ਘੱਟ ਹੈ ਮੰਨਿਆ, ਲੇਕਿਨ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਜਿਹੜੀ ਨਰਮੇ ਨੂੰ ਪਿੰਕ ਸੁੰਡੀ ਲੱਗੀ ਹੈ ਉਹਦੀ ਮੁਆਵਜ਼ਾ ਦਿੱਤਾ ਜਾਏਗਾ, ਉਹ ਕਿਸਾਨਾਂ ਤੱਕ ਹਾਲੇ ਤੱਕ ਕਿਉਂ ਨਹੀਂ ਪਹੁੰਚਿਆ? ਇਹ ਅਗਰ ਸਵਾਲ ਇਸ ਤਰ੍ਹਾਂ ਦੇ ਉੱਠਣੇ ਸ਼ੁਰੂ ਹੋ ਗਏ ਨੇ ਤੇ ਉਹਨਾਂ ਦੀ ਸੁਭਾਅ ਤੇ ਉਹਨਾਂ ਦੇ ਲੋਕਾਂ ਨਾਲ ਮਿਲਣ ਜੁਲਣ ਤੇ ਲੋਕੀ ਬੜੇ ਖੁਸ਼ ਨੇ, ਲੇਕਿਨ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਥੋੜਾ ਜਿਹਾ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਗਿਆ। ਇਹ ਉਹਨਾਂ ਨੂੰ ਦੇਖਣਾ ਚਾਹੀਦਾ। ਇਲੈਕਸ਼ਨ ਹੁਣ ਬਹੁਤ ਦੂਰ ਨਹੀਂ ਹੈਗੀਆਂ ਜੀ। ਨਾਗੀ ਸਾਹਿਬ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਤੁਸੀਂ ਕਿਹਾ ਕਿ ਇਲੈਕਸ਼ਨ ਦੂਰ ਨਹੀਂ ਹੈਗੀਆਂ, ਬੜੀ ਛੇਤੀ ਲੋਕੀ ਇਸ ਦਾ ਨਿਪਟਾਰਾ ਕਰ ਦੇਣਗੇ ਜੇਕਰ ਲੋਕੀ ਜਿਹੜੀ ਹੈਗੀ ਆ ਵੋਟਾਂ ਪਿੱਛੇ ਨਾ ਵਿਕਣ, ਆਪਣੀ ਜ਼ਮੀਰ ਨੂੰ ਹਮੇਸ਼ਾ ਬਚਾ ਕੇ ਰੱਖਣ, ਜਾਂ ਕਿਸਾਨਾਂ ਦੇ ਜਿਹੜੇ ਮੁੱਦੇ ਉਹਨਾਂ ਨੂੰ ਮੂਹਰੇ ਰੱਖ ਕੇ ਜੇਕਰ ਅਗਲੀਆਂ ਵੋਟ ਜਿਹੜੀਆਂ ਹੈਗੀਆਂ ਚੋਣਾਂ ਆਉਣ ਵਾਲੀਆਂ ਨੇ ਆਪਣੀ ਵੋਟ ਸੋਚ ਸਮਝ ਕੇ ਦੇਣਗੇ ਤਾਂ ਵਾਕਈ ਜੀ ਪੰਜਾਬ ਕਦੇ ਨਾ ਕਦੇ ਤਾਂ ਖੁਸ਼ਹਾਲੀ ਤਰੱਕੀ ਦੇ ਰਾਹ ਵੱਲ ਜ਼ਰੂਰ ਵਧੇਗਾ। ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।